ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੁਪਰੀਮ ਕੋਰਟ ਨੇ ਬੜਾ ਤਕੜਾ ਜਿਹੜਾ ਡਿਸੀਜਨ ਲਿਆ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਪ੍ਰੋਪੋਜੀਸ਼ਨ 50 ਇੱਥੇ ਪਾਸ ਹੋਈ ਸੀ, ਮੈਜੋਰਟੀ ਦੇ ਨਾਲ ਪਾਸ ਹੋ ਗਈ, ਜਿਹਦੇ ਮੁਤਾਬਕ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ। ਤੇ ਉਹ ਤੋਂ ਬਾਅਦ ਰਿਪਬਲਿਕਨ ਜੋ ਆ ਉਹ ਸੁਪਰੀਮ ਕੋਰਟ ਤੱਕ ਚਲੇ ਗਏ ਵੀ ਨਹੀਂ, ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ 5 ਸੀਟਾਂ ਰਿਪਬਲਿਕਨਸ ਕੋਲੋਂ ਕੈਲੀਫੋਰਨੀਆ 'ਚ ਜਿਹੜੀਆਂ ਯੂਐਸ ਕਾਂਗਰਸ ਦੀਆਂ ਉਹ ਖੁੱਸ ਸਕਦੀਆਂ ਹੈਗੀਆਂ। ਸੋ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਕੈਲੀਫੋਰਨੀਆ ਜੋ ਨਵਾਂ ਡੈਮੋਕ੍ਰੈਟਿਕਲੀ ਫਰੈਂਡਲੀ ਜਿਹੜਾ ਕਾਂਗਰੈਸ਼ਨਲ ਮੈਪ ਆ ਉਸ ਨੂੰ ਜਿਹੜਾ ਉਹ ਉਸੇ ਤਰ੍ਹਾਂ ਯੂਜ਼ ਕਰ ਸਕਦੇ ਆ ਤੇ ਉਦਾਂ ਹੀ ਰਹੇਗਾ, ਕਿਉਂਕਿ ਇਲੈਕਸ਼ਨ ਦੇ ਥਰੂ ਹੋਇਆ ਸੀ। ਐਮਰਜੈਂਸੀ ਅਪੀਲ ਰਿਪਬਲਿਕਨਸ ਵੱਲੋਂ ਕੀਤੀ ਗਈ ਸੀ ਵੀ ਇਹ ਰੋਂਗ ਆ, ਹਾਲਾਂਕਿ ਇਹਨੇ ਟੈਕਸਸ ਦੇ ਵਿੱਚ ਸੇਮ ਕੁਛ ਕੀਤਾ ਸੀਗਾ। ਕੈਲੀਫੋਰਨੀਆ ਨੇ ਆਪਣਾ ਜਿਹੜੇ ਨਵੇਂ ਮੈਪ ਆ ਉਹ ਰੀਡਰਾ ਕੀਤੇ ਹੈਗੇ ਆ। 5 ਦੇ ਕਰੀਬ ਜਿਹੜੀਆਂ GOP ਜਿਹੜੀਆਂ ਜਾਣੀ ਕਿ ਰਿਪਬਲਿਕਨ ਹੈਲਡ ਸੀਟਸ ਹੈਗੀਆਂ ਆ, ਉਹਨਾਂ ਦੇ ਉੱਤੇ ਇਹਦਾ ਅਸਰ ਜਿਹੜਾ ਕਾਫੀ ਵੱਡਾ ਪਊਗਾ। ਇਹ ਕੀਤਾ ਉਸ ਟਾਈਮ ਤੇ ਸੀ ਜਦੋਂ ਟੈਕਸਸ ਨੇ ਰਿਪਬਲਿਕਨਸ ਨੂੰ ਬੈਨੀਫਿਟ ਕਰਨ ਦੇ ਲਈ ਉੱਥੇ ਰੀਡਿਸਟ੍ਰਿਕਟਿੰਗ ਕੀਤੀ ਸੀਗੀ। ਫੈਡਰਲ ਕੋਰਟਸ ਜਿਹਦੇ ਵਿੱਚ ਸੁਪਰੀਮ ਕੋਰਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਦਾਂ ਦੇ ਕੇਸਾਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਖਾਸ ਕਰਕੇ ਪਾਰਟੀਸ਼ਨ ਜੈਰੀਮੈਂਡਰਸ ਦੇ ਵਿੱਚ। ਪਰ ਸਟੇਟ ਰਿਪਬਲਿਕਨਸ ਨੇ ਫਿਰ ਆਰਗੂਮੈਂਟ ਦਿੱਤੀ ਸੀ ਵੀ ਇਹ ਰੋਂਗ ਹੈਗਾ, ਇਸ ਨੂੰ ਕਰਨਾ ਚਾਹੀਦਾ। ਸੈਂਟਰਲ ਵੈਲੀ ਦੇ ਵਿੱਚ ਖਾਸ ਕਰਕੇ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ ਕੁਝ ਏਰੀਆਜ਼ ਦੀ। ਸੋ ਕਹਿੰਦੇ ਵੀ 13 ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ ਉਹਦੇ ਉੱਤੇ ਜਿਹੜਾ ਕਾਫੀ ਵੱਡਾ ਅਸਰ ਪਊਗਾ। ਸੋ ਸੁਪਰੀਮ ਕੋਰਟ ਨੇ ਇਹ ਉਹਨਾਂ ਦਾ ਜਿਹੜਾ ਸੀਗਾ ਕੇਸ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ, ਜਿਹਦੇ ਵਿੱਚ ਸਿਵਲ ਰਾਈਟਸ ਤੇ ਹੋਰ ਗਰੁੱਪਸ ਨੇ ਚੈਲੰਜ ਕੀਤਾ ਸੀ ਟੈਕਸਸ ਦਾ ਮੈਪ ਵੀ ਦਸੰਬਰ ਮਹੀਨੇ ਦੇ ਵਿੱਚ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਜੋ ਕੈਲੀਫੋਰਨੀਆ ਵਾਲੇ ਆ ਉਹ ਜੋ ਇਹਨਾਂ ਨੇ ਨਵੇਂ ਮੈਪ ਅਡਾਪਟ ਕੀਤੇ ਹੈਗੇ ਆ ਪ੍ਰੋਪੋਜੀਸ਼ਨ 50 ਵੋਟਿੰਗ ਤੋਂ ਬਾਅਦ, ਸੋ ਉਸੇ ਤਰ੍ਹਾਂ ਉਹ ਰੱਖਣਗੇ। ਜਸਟਿਸ ਸੈਮੂਅਲ ਲੀਟੋ ਜੋ ਕੋਰਟ ਦੇ ਕੰਜ਼ਰਵੇਟਿਵ ਵਿੰਗ ਦੇ ਮੈਂਬਰ ਹੈਗੇ ਆ, ਉਹਨਾਂ ਨੇ ਜਿਹੜਾ ਇਹਦੀ ਜਿਹੜੀ ਡਿਸੀਜਨ ਆ ਉਹ ਲਿਖਿਆ ਹੈਗਾ। ਜੀ।